ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਇਹਨਾਂ ਦੀਆਂ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 2092770113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ ਆਰਡਰ ਕਰਨ ਲੱਗਿਆਂ ਕੂਪਨ ਕੋਡ 1313 ਇਸਤੇਮਾਲ ਕਰਕੇ 15% ਡਿਸਕਾਊਂਟ ਲੈ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਹਨ। ਵਧੀਆ ਤਰੀਕੇ ਦੇ ਨਾਲ ਸਿਖਲਾਈ ਅਤੇ ਜਾਣਕਾਰੀ ਦਿੰਦੇ ਹਨ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਕਰੋ ਅਜੀਤ ਅਟਵਾਲ 5593744541 ਜਾਂ ਫ੍ਰਾਂਸਿਸਕੋ ਰਵੇਰਾ 5598000590। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-772-5200 ਦੇ ਉੱਤੇ। ਅਗਲੀ ਆਪਾਂ ਗੱਲਬਾਤ ਜਿਹੜੀ ਆ ਮਿੰਟੂ ਜੀ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਅਤੇ ਕਹਿੰਦੇ ਅਮਰੀਕਾ ਨੇ ਨਹੀਂ ਦਿੱਤੀ ਭਾਰਤ ਨੂੰ ਤੇਲ ਦੇ ਮਾਮਲੇ ਵਿੱਚ ਰਿਆਇਤ। ਦੇਖੋ, ਬਾਬੇ ਟਰੰਪ ਨੇ ਸਾਰੇ ਸਿਆਪੇ ਪਾਏ, ਸਾਰੇ ਪਿੱਟਣੇ ਪਾਏ ਆ, ਕਿਉਂਕਿ ਨਿਊਕਲੀਅਰ ਡੀਲ ਸੀਗੀ ਜਿਹੜੀ ਇਰਾਨ ਦੇ ਨਾਲ, ਉੱਥੋਂ ਇਹ ਬਾਹਰ ਆ ਗਏ। ਪੈਰਿਸ ਦੀ ਵੈਸੇ ਸੀਗੀ ਜਿਹੜੀ ਇਨਵਾਇਰਮੈਂਟ ਨੂੰ ਲੈ ਕੇ, ਗਲੋਬਲ ਵਾਰਮਿੰਗ ਨੂੰ ਲੈ ਕੇ, ਉਹਦੇ 'ਚ ਵੀ ਬਾਬੇ ਟਰੰਪ ਨੇ ਪੈਰ ਖਿੱਚ ਲਏ ਸੀਗੇ। ਜਿਹੜੀ ਇਹ ਇਰਾਨ ਦੇ ਨਾਲ ਇਹਨਾਂ ਦੀ ਪਰਮਾਣੂ ਸੰਧੀ ਹੋਈ ਸੀਗੀ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਪਣਾ ਪੈਰ ਪਿਛਾੜੀ ਕੀਤਾ, ਉਹ ਸੁਭਾਵਿਕ ਸੀਗਾ ਕਿ ਜਿਹੜੇ ਜਿਹੜੇ ਮੁਲਕਾਂ ਦੇ ਨਾਲ ਇਰਾਨ ਦੇ ਤਾਲੁਕਾਤ ਚੰਗੇ ਆ ਉਹਨਾਂ ਤੇ ਪ੍ਰਭਾਵ ਪੈਣਾ ਸੀਗਾ, ਕਿਉਂਕਿ ਨਾਲ ਅਮਰੀਕਾ ਜਿਹੜਾ ਉਹਦੇ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਸੰਸਾਰ ਦੇ ਵਿੱਚ ਜਿਸ ਤਰੀਕੇ ਨਾਲ ਵਪਾਰਕ ਦਾਅਵੇ ਆ, ਵਪਾਰਕ ਦਬਦਬੇ ਆ, ਉਹਨਾਂ ਤੋਂ ਕੋਈ ਵੀ ਇਸ਼ੂਤਾ ਨਹੀਂ ਹਾਲਤ ਖੜੀ। ਤਾਂ ਹੁਣ ਦੇਖੋ ਭਾਰਤ ਦੀ ਕੀ ਸਮੱਸਿਆ ਸੀਗੀ ਕਿ ਉਧਰ ਇੱਕ ਹੱਥ ਇਹਨਾਂ ਨੇ ਅਮਰੀਕਾ ਨੂੰ ਫੜਾਇਆ ਹੋਇਆ ਸੀ, ਇੱਕ ਹੱਥ ਇਰਾਨ ਨੂੰ ਫੜਾਇਆ ਹੋਇਆ। ਸਪਸ਼ਟ ਤੌਰ ਤੇ ਕਹਿ ਦਿੱਤਾ ਸੀਗਾ ਕਿ ਭਾਈ ਨਵੰਬਰ ਦਸੰਬਰ ਤੱਕ ਇਰਾਨ ਦੇ ਨਾਲੋਂ ਆਪਣਾ ਤੁਸੀਂ ਜੋ ਵੀ ਖਲਾਰਾ ਪਾਇਆ ਹੋਇਆ ਸਮੇਟ ਲਓ, ਨਹੀਂ ਤਾਂ ਪਾਬੰਦੀਆਂ ਤੁਹਾਡੇ ਤੇ ਵੀ ਲਾਗੂ ਹੋ ਜਾਣ। ਸੋ ਹੁਣ ਇਹ ਜਿਹੜਾ ਭਾਰਤ ਸੀ, ਇਹਨੇ ਇੱਕ ਮਾਮਲੇ ਦੇ ਵਿੱਚ ਤੇ ਥੋੜ੍ਹੀ ਰਹਿਤ ਹਾਸਲ ਕੀਤੀ ਹੈ, ਜਿੱਦਾਂ S-400 ਮਿਜ਼ਾਈਲ ਪ੍ਰੋਗਰਾਮ ਜਿਹੜਾ ਇਹਨੇ ਰਸ਼ੀਆ ਤੋਂ ਲੈਣਾ ਵਾ, ਉਹਦੇ 'ਚ ਅਮਰੀਕਾ ਨੇ ਆਪਣਾ ਜਿਹੜਾ ਉਹਨਾਂ ਦਾ ਇੱਕ ਐਕਟ ਆ ਉਹਦੇ ਵਿੱਚ ਸੋਧ ਕਰਕੇ ਥੋੜ੍ਹੀਆਂ ਜਿਹੀਆਂ ਰਾਇਤਾਂ ਦੇ ਦਿੱਤੀਆਂ ਕਿ ਚਲੋ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਲੈ ਲਓ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੇ ਮੰਨ ਲਓ ਭਾਰਤ ਵਰਗੇ ਗਾਹਕ ਨੂੰ ਆਪਣੇ ਹੱਥ 'ਚ ਬਿਲਕੁਲ ਕੱਢ ਦੇਣ ਤੇ ਫਿਰ ਗਾਹਕ ਸਮਾਨ ਕਿੱਥੇ ਵੇਚਣ। ਤਾਂ ਇੱਕ ਵਾਰੀ ਉਹਨਾਂ ਨੇ ਵਕਤੀ ਤੌਰ ਤੇ ਇਹਨਾਂ ਨੂੰ ਰਾਹਤ ਦਿੱਤੀ। ਤਾਂ ਇੱਕ ਉਮੀਦ ਵੱਧ ਗਈ ਸੀਗੀ ਕਿ ਸ਼ਾਇਦ ਇਰਾਨ ਦੇ ਮਾਮਲੇ 'ਚ ਵੀ ਇੰਡੀਆ ਵਰਗੇ ਗਾਹਕ ਨੂੰ ਅਮਰੀਕਾ ਜਿਹੜਾ ਰਿਆਇਤ ਦੇਊਗਾ, ਪਰ ਇਹਨਾਂ ਨੇ ਹੁਣ ਸਪਸ਼ਟ ਕਰ ਦਿੱਤਾ ਕਿ ਦੇਖੋ ਇਰਾਨ ਤੋਂ ਜਿਹੜਾ ਤੇਲ ਦਾ ਕੰਮ ਹੈ ਤੁਹਾਡਾ, ਉਹ ਤੇ ਤੁਹਾਨੂੰ ਕੱਟ ਕਰਨਾ ਹੀ ਪਊਗਾ। ਮਸਲਨ ਉਹਨਾਂ ਨੇ ਦੇ ਦਿੱਤਾ ਇੱਕ ਅਲਟੀਮੇਟਮ ਇਹਨਾਂ ਨੂੰ ਕਿ ਭਾਈ ਤੁਹਾਨੂੰ ਅੱਧਾ ਕਰਨਾ ਪੈਣਾ ਤੇਲ ਜਿਹੜਾ ਤੁਸੀਂ ਇਹਨਾਂ ਤੋਂ ਇੰਪੋਰਟ ਕਰਦੇ ਹੋ, ਖਰੀਦਦੇ ਹੋ, ਤਾਂ ਇਹ ਤੁਹਾਨੂੰ ਹੁਣ ਅੱਧਾ ਕਰਨਾ ਪੈਣਾ। ਤਾਂ ਜਦੋਂ ਇੰਡੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਜਿਹੜੀਆਂ ਉਹਨਾਂ 'ਚ ਅੱਗ ਲੱਗੀ ਹੋਈ ਆ, ਇਰਾਨ ਜਿਹੜਾ ਕਿ ਬਹੁਤ ਵੱਡਾ ਤੇਲ ਦਾ ਇੱਕ ਤਰ੍ਹਾਂ ਨਾਲ ਕਹੀਏ ਕਿ ਉਤਪਾਦਕ ਦੇਸ਼ ਆ, ਉਹਦੇ ਨਾਲ ਇਹਨਾਂ ਦੇ ਤਾਲੁਕਾਤ ਸੀਗੇ ਜਿਸ ਤਰੀਕੇ ਦੇ। ਤਾਂ ਭਾਰਤ ਨੂੰ ਉਮੀਦ ਸੀਗੀ ਕਿ ਤੇਲ ਖੁੱਲ੍ਹ ਕੇ ਜਦੋਂ ਲਵਾਂਗੇ ਅਸੀਂ ਇਹ ਚੀਜ਼ਾਂ ਤੋਂ ਥੋੜ੍ਹਾ ਜਿਹਾ ਅਸੀਂ ਪਾਸੇ ਵੱਟ ਕੇ ਇਹਨਾਂ ਤੋਂ ਰਾਇਤ ਲੈ ਕੇ ਇਰਾਨ ਤੋਂ ਖੁੱਲ੍ਹੇ ਰੂਪ ਦੇ ਵਿੱਚ ਤੇਲ ਲੈ ਲਾਂਗੇ ਤਾਂ ਤੇਲ ਦੀਆਂ ਕੀਮਤਾਂ ਜਿਹੜੀਆਂ ਘੱਟ ਜਾਣ। ਪਰ ਉਹ ਚੀਜ਼ ਜਿਹੜੀ ਆ ਹੁਣ ਮਿੱਟੀ 'ਚ ਮਿਲ ਗਈ ਆ। ਇਹਦਾ ਮਤਲਬ ਇਹੋ ਹੀ ਆ ਕਿ ਇੰਡੀਆ ਤੇ ਇਰਾਨ ਦਾ ਜਿਹੜਾ ਸਾਥ ਆ ਉਹ ਸ਼ਾਇਦ ਹੁਣ ਥੋੜ੍ਹਾ ਫਿੱਕਾ ਪਊਗਾ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੰਡੀਆ ਦਾ ਇੱਕ ਹੋਰ ਵੀ ਸਿਆਪਾ, ਇਹਨਾਂ ਨੇ ਚਾਬਹਾਰ ਬੰਦਰਗਾਹ ਦੀ ਯੋਜਨਾ ਵੀ ਉੱਥੇ ਵਿੱਢੀ ਹੋਈ ਆ। ਹੁਣ ਜਦੋਂ ਇਹ ਤੇਲ ਨਹੀਂ ਖਰੀਦਣਗੇ ਤਾਂ ਉਹ ਜ਼ਾਹਰਾ ਜੀ ਗੱਲ ਆ ਕਿ ਥੋੜ੍ਹਾ ਜਿਹਾ ਝੁਕਾਅ ਜਿਹੜਾ ਉਹ ਚਾਈਨਾ ਵਾਲੇ ਪਾਸੇ ਕਰਨਗੇ। ਤੇ ਚਾਈਨਾ
ਪਹਿਲਾਂ ਹੀ ਤੁਹਾਨੂੰ ਪਤਾ ਕਿ ਝਟਕੇ ਤੇ ਝਟਕਾ ਦੇਈ ਜਾਂਦਾ। ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਕਿ ਡੋਮੈਸਟਿਕ ਦੇਸ਼ਾਂ ਦੀ ਇੱਕ ਜਿਹੜੀ ਸਾਂਝੀ ਫੌਜੀ ਮਸ਼ਕ ਸੀ, ਉਹਦੇ ਵਿੱਚ ਨੇਪਾਲ ਨੇ ਐਨ ਮੌਕੇ ਤੇ ਆ ਕੇ ਕਿਹਾ ਕਿ ਅਸੀਂ ਇਹਦੇ ਤੋਂ ਬਾਹਰ ਜਾ ਕੇ, ਕਿਉਂਕਿ ਉਹ ਵੀ ਪ੍ਰੋ ਚਾਈਨਾ ਹੋ ਚੁੱਕੇ ਆ। ਤਾਂ ਹੁਣ ਇੰਡੀਆ ਨੂੰ ਜਿਹੜਾ ਉਹ ਦੇਖਣਾ ਪਊਗਾ ਕਿ ਅੱਗੇ ਉਹ ਕਿਸ ਤਰ੍ਹਾਂ ਕੂਟਨੀਤਿਕ ਰਿਸ਼ਤੇ ਨਿਭਾਊਗਾ, ਕਿਸ ਤਰ੍ਹਾਂ ਇਹ ਵਪਾਰ ਚਲਾਊਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਬਰਗਾੜੀ ਬੇਹੁਰਮਤੀ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਰਾਹਤ ਕੀ ਆ, ਉਹਨਾਂ ਨੂੰ ਪੱਕੇ ਤੌਰ ਤੇ ਜ਼ਮਾਨਤ ਹੀ ਮਿਲ ਗਈ ਆ। ਸੋ ਬੜੀ ਵੱਡੀ ਰਾਹਤ ਆ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ ਔਰ ਬੜਾ ਢਿੰਡੋਰਾ ਪੁੱਟਿਆ ਸੀਗਾ ਕਿ ਆਹ ਕਰਾਂਗੇ, ਉਹ ਕਰਾਂਗੇ, ਵੀ ਕਰ ਦਾਂਗੇ, ਉਹਦੇ ਚੋਂ ਕੁਛ ਵੀ ਨਹੀਂ ਨਿਕਲਿਆ ਹਾਲ ਦੀ ਘੜੀ। ਸੋ ਇਹ 3 ਬੰਦੇ ਆ ਜਿਹੜੇ ਉਹ ਜ਼ਮਾਨਤਾਂ ਲੈ ਗਏ ਆ CBI ਦੀ ਕੋਰਟ ਦੇ ਵਿੱਚ, ਕਿਉਂਕਿ ਮਾਮਲਾ ਜਿਹੜਾ ਉਹ CBI ਕੋਲ ਸੀਗਾ। ਹਾਲਾਂਕਿ ਫੜਿਆ SIT ਨੇ ਸੀਗਾ ਇਹਨਾਂ ਨੂੰ, ਪਰ ਕਿਉਂਕਿ ਮਾਮਲਾ ਪਹਿਲਾਂ ਹੀ CBI ਦੇ ਹੱਥ ਦੇ ਵਿੱਚ ਸੀਗਾ, ਸੋ ਇਹ ਮਾਮਲਾ ਜਿਹੜਾ ਸੀਗਾ ਉਹ ਜਾਣਾ ਸੀਗਾ CBI ਕੋਰਟ ਦੇ ਵਿੱਚ। ਇਹਨਾਂ ਨੇ ਜ਼ਮਾਨਤਾਂ ਲਾਈਆਂ ਤਾਂ CBI ਦੀ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ। ਹਾਲਾਂਕਿ ਟ੍ਰਿਬਿਊਨ ਦੀ ਅੱਜ ਇੱਕ ਖਬਰ ਆ, ਫਰੰਟ ਪੇਜ ਦੀ ਖਬਰ ਆ, ਉਹਦੇ ਵਿੱਚ ਟ੍ਰਿਬਿਊਨ ਨੇ ਜਿਹੜਾ ਇੱਕ ਸੰਕੇਤ ਦਿੱਤਾ ਕਿ ਰਾਜਸਥਾਨ ਦੇ ਵਿੱਚ ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਡੇਰੇ ਦੀ ਵੋਟ ਆ, ਤਾਂ ਕਿਤੇ ਨਾ ਕਿਤੇ 2019 ਦਾ ਜਿਹੜਾ ਮਿਸ਼ਨ ਉਹਨੂੰ ਸਰ ਕਰਨ ਵਾਸਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਥੋੜਾ ਜਿਹਾ ਡੇਰੇ ਵੱਲ ਨਰਮ ਗੋਸ਼ਾ ਰੱਖਣਾ ਸ਼ੁਰੂ ਕਰ ਦਿੱਤਾ। ਇਹ ਸੰਕੇਤ ਦਿੱਤਾ ਅੱਜ ਟ੍ਰਿਬਿਊਨ ਨੇ ਕਿ ਇਹਨਾਂ ਦੇ ਬਹੁਤ ਵੱਡੀ ਵੋਟ ਆ ਜਿਹੜੀ ਉਹ ਰਾਜਸਥਾਨ ਦੇ ਵਿੱਚ ਵੀ ਹੈਗੀ ਆ। ਹੋ ਸਕਦਾ ਕਿ ਇਹ ਜਿਹੜਾ ਨਰਮ ਗੋਸ਼ਾ ਉਹ ਇਸ ਕਰਕੇ ਰੱਖਿਆ ਗਿਆ ਹੋਵੇ। ਹੁਣ ਇਹ ਦੇਖਣ ਵਾਲੀ ਚੀਜ਼ ਆ ਕਿ ਗ੍ਰਿਫਤਾਰੀਆਂ ਹੋਈਆਂ, SIT ਨੇ ਫੜ ਲਿਆ ਤੇ ਉਸ ਤੋਂ ਬਾਅਦ CBI ਨੇ ਇਹਨਾਂ ਨੂੰ ਪੁੱਛਗਿੱਛ ਲਈ ਲਿਆ। ਪਰ ਜਿਹੜਾ ਸਭ ਤੋਂ ਵੱਡਾ ਸਵਾਲ ਸੀ, ਦੇਖੋ ਬੇਲ ਜਿਹੜੀ ਆ ਉਹ ਕਿਸੇ ਵੀ ਅਪਰਾਧੀ ਦਾ ਇੱਕ ਹੱਕ ਆ, ਬੰਦਾ ਆਪਣੇ ਅਧਿਕਾਰ ਨੂੰ ਹਾਸਲ ਕਰ ਸਕਦਾ, ਕੋਈ ਸ਼ੱਕ ਨਹੀਂ ਉਹਦੇ ਚ, ਕੋਈ ਕਿੰਤੂ ਕੋਈ ਪਰੰਤੂ ਹੈ ਜਿਹੜਾ ਜ਼ਮਾਨਤ ਤੇ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਸੀਗੀ, ਜਿਹੜਾ ਸਵਾਲ ਬਹੁਤ ਸਾਰੇ ਲੋਕਾਂ ਨੂੰ ਸਤਾਉਂਦਾ ਸੀਗਾ, ਉਹ ਸੀਗਾ ਕਿ ਕੀ ਇਹਨਾਂ ਲੋਕਾਂ ਨੇ ਜਿਹੜੇ ਕਿ ਬਿਲਕੁਲ ਸਧਾਰਨ ਪੱਧਰ ਦੇ ਲੋਕ ਆ, ਸਾਡੇ ਵਰਗੇ ਬਿਲਕੁਲ ਆਮ ਸਮਾਜਿਕ ਪ੍ਰਾਣੀ ਆ, ਕੀ ਇਹਨਾਂ ਨੇ ਏਡਾ ਵੱਡਾ ਸਟੈਪ ਆਪਣੇ ਪੱਧਰ ਤੇ ਆਪ ਚੁੱਕਿਆ ਸੀਗਾ ਜਾਂ ਇਹਨਾਂ ਦੇ ਪਿੱਛੇ ਕੋਈ ਸੰਸਥਾ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਖਲੋਤਾ ਸੀਗਾ। ਪਰ ਉਹ ਸਵਾਲ ਜਿਹੜਾ ਉਹ ਨਾ CBI ਹੱਲ ਕਰ ਸਕੀ, ਨਾ SIT ਹੱਲ ਕਰ ਸਕੀ। ਜਦ ਕਿ ਅਖਬਾਰਾਂ ਦੇ ਵਿੱਚ ਇਹ ਖਬਰ ਛਪੀਆਂ ਸੀਗੀਆਂ, ਅਖਬਾਰਾਂ 'ਚ ਇਹ ਚਰਚਾਵਾਂ ਚੱਲੀਆਂ ਸੀਗੀਆਂ ਕਿ ਇਹਨਾਂ ਲੋਕਾਂ ਨੂੰ ਹਥਿਆਰ ਜਿਹੜੇ ਆ ਉਹ ਦਿੱਤੇ ਗਏ ਸੀ, ਔਰ ਹਥਿਆਰ ਜਿਹੜੇ ਸੀ ਉਹ ਡੇਰਾ ਸਸਤੇ ਤੋਂ ਆਏ ਸੀ। ਬਾਅਦ ਦੇ ਵਿੱਚ ਇਹਨਾਂ ਨੇ ਹਥਿਆਰ ਜਿਹੜੇ ਇੱਕਾ ਦੁੱਕਾ ਮਿਲੇ ਸੀ ਇਹਨਾਂ ਨੂੰ, ਉਹ ਰਾਜਸਥਾਨ ਦੇ ਡੇਰੇ ਜਮ੍ਹਾਂ ਕਰਵਾਏ ਸੀ। ਉਹ ਕੀ ਸੀਗਾ, ਸਿਰਫ ਨਿਰੋਲ ਜਾਂ ਕਹੀਏ ਕਿ ਸਿਰਫ ਅਖਬਾਰੀ ਏਜੰਡਾ ਸੀ, ਪ੍ਰੋਪੇਗੈਂਡਾ ਸੀਗਾ, ਜਾਂ ਉਹਦੇ ਵਿੱਚ ਕੋਈ ਹਕੀਕਤ ਸੀ, ਸੱਚ ਸੀ, ਇਸ ਚੀਜ਼ ਤੋਂ ਵੀ ਪਰਦਾ ਨਹੀਂ ਉੱਠਿਆ। ਸੋ ਹੁਣ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੋਂ ਪਰਦਾ ਉੱਠਣਾ ਵੀ ਨਹੀਂ, ਕਿਉਂਕਿ ਕੇਸ ਚੱਲ ਪਿਆ, ਕੇਸ ਦੇ ਵਿੱਚ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੰਜਾਬ ਵਿੱਚ DGP ਦੀ ਹੋਈ ਭਰਮਾਰ। ਦੇਖੋ ਵਕਤ ਸੀਗਾ ਪੰਜਾਬ ਦੇ ਵਿੱਚ DGP ਹੁੰਦਾ ਹੀ ਨਹੀਂ ਸੀਗਾ, ਹੈਰਾਨ ਕਰਨ ਵਾਲੀ ਗੱਲ ਆ। ਉਦੋਂ ਸਿਰਫ IGP ਹੁੰਦਾ ਸੀਗਾ, ਯਾਨੀ ਇੰਸਪੈਕਟਰ ਜਨਰਲ ਆਫ ਪੁਲਿਸ, ਤਾਂ ਉਹ ਸਾਰਾ ਕੰਮ ਚੱਲੀ ਜਾਂਦਾ ਸੀਗਾ। ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਇੱਕ ਵੱਖਰੇ ਦੌਰ ਦੇ ਵਿੱਚ ਚਲੇ ਗਿਆ, ਖੜਕੂਵਾਦ ਦਾ ਦੌਰ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ DGP ਦੀ ਨਿਯੁਕਤੀ ਕੀਤੀ ਸੀ। ਉਸ ਤੋਂ ਬਾਅਦ 2 ਪੋਸਟਾਂ ਜਿਹੜੀਆਂ DGP ਦੀਆਂ ਕ੍ਰੀਏਟ ਕੀਤੀਆਂ ਗਈਆਂ ਸੀਗੀਆਂ। ਇੱਕ ਸੀਗੀ DGP ਜਿਹੜਾ ਕਿ ਹੁੰਦਾ ਹੀ ਆ ਪੰਜਾਬ ਪੁਲਿਸ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਸਰਬਰਾਹ, ਤੇ ਦੂਸਰਾ DGP ਇੰਟੈਲੀਜੈਂਸ। ਇਹ 2 ਪੋਸਟਾਂ ਸੀਗੀਆਂ, ਪਰ ਬਾਅਦ ਦੇ ਵਿੱਚ ਇਹ ਫਿਰ ਵਧਾਉਂਦੇ ਚਲੇ ਗਏ। ਹਾਲਾਂਕਿ 2006 ਦੇ ਵਿੱਚ ਕੈਪਟਨ ਸਰਕਾਰ ਵੇਲੇ 7 DGP ਸੀ, 8 'ਚ ਫਿਰ ਘੱਟ ਕੇ 5 ਹੋ ਗਏ। 12 'ਚ ਜਦੋਂ ਹੁਣ ਬਾਦਲ ਸਰਕਾਰ ਦੁਬਾਰਾ ਰਿਪੀਟ ਹੋਈ ਤਾਂ ਉਹਦੇ ਵਿੱਚ 7 ਹੋ ਗਈ ਫਿਰ ਗਿਣਤੀ। ਤਾਂ ਜਦੋਂ 2017 'ਚ ਕੈਪਟਨ ਨੇ ਦੂਸਰੀ ਟਰਮ ਆ ਕੇ ਸੰਭਾਲੀ, ਉਹਦੇ 'ਚ ਗਿਣਤੀ ਹੁਣ 11 ਹੋ ਗਈ। ਕੁੱਲ ਮਿਲਾ ਕੇ ਇਸ ਵਕਤ ਪੰਜਾਬ ਦੇ ਵਿੱਚ 11 DGP ਹੋ ਗਿਆ। ਇਹਨਾਂ ਦੀ ਚਰਚਾ ਜਿਹੜੀ ਹੁਣ ਅਖਬਾਰਾਂ 'ਚ ਵੀ ਹੋਣ ਲੱਗ ਪਈ ਆ, ਮੀਡੀਆ 'ਚ ਵੀ ਹੋਣ ਲੱਗ ਪਈ ਆ। ਸਪੋਕਸਮੈਨ ਨੇ ਅੱਜ ਸਟੋਰੀ ਵੀ ਲਾਈ ਸੀਗੀ ਇਸ ਮਾਮਲੇ ਦੇ ਮੁਤਲਕ ਕਿ 11 DGP ਆ ਜਿਹੜੇ
ਉਹ ਬਸ ਇਦਾਂ ਕਹਿ ਲਈਏ ਕਿ ਖੁਸ਼ ਕਰਨ ਵਾਸਤੇ ਪ੍ਰਮੋਟ ਹੋਈ ਜਾਂਦੇ। ਚਲੋ ਇੱਕ ਪ੍ਰਕਿਰਿਆ ਹੈਗੀ ਆ, ਪਰ ਇਹ DGP ਦੀਆਂ ਪੋਸਟਾਂ ਜਿਹੜੀਆਂ ਵਧਾਈ ਜਾਂਦੇ ਆ, ਇਹਦੇ ਵਿੱਚ ਸਮੱਸਿਆ ਦਿੱਕਤ ਇਹ ਆ ਕਿ ਹਰੇਕ ਨੂੰ ਸਹੂਲਤ ਬਰੋਬਰ ਦਿੱਤੀ ਜਾਂਦੀ। ਜਿੱਦਾਂ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਬਹੁਤ ਸਾਰਾ ਵੋਟ ਬੈਂਕ ਸੀਗਾ ਜਿਹੜਾ ਜ਼ਿਲ੍ਹਿਆਂ 'ਚ ਰਾਜੀ ਕਰ ਲਿਆ ਸੀ ਇਹਨਾਂ ਨੇ, ਕਿ ਛੋਟੇ ਛੋਟੇ ਜ਼ਿਲ੍ਹੇ ਬਣਾ ਦਿੱਤੇ, ਛੋਟੇ ਛੋਟੇ ਜ਼ਿਲ੍ਹੇ ਬਣਾ ਕੇ ਤਾਂ ਉਹ ਵੋਟ ਵਰਗ ਸੀਗਾ ਜਿਹੜਾ ਉਹ ਖੁਸ਼ ਕਰ ਲਿਆ। ਪਰ ਉਹਦੇ ਵਿੱਚ ਹੋਇਆ ਕੀ ਸੀਗਾ, ਨੁਕਸਾਨ ਇਹ ਹੋਇਆ ਪੰਜਾਬ ਦਾ ਕਿ ਬਹੁਤ ਸਾਰਾ ਮਾਲੀਆ ਜਿਹੜਾ ਉਹ ਜ਼ਿਲ੍ਹੇ ਬਣਾਉਣ ਦੇ ਵਿੱਚ, ਕਿਉਂਕਿ ਇੱਕ ਜ਼ਿਲ੍ਹਾ ਵੈਸੇ ਨਹੀਂ ਬਣ ਜਾਂਦਾ, ਜ਼ਿਲ੍ਹਾ ਹੈਡਕੁਆਟਰ ਬਣਾਉਣ ਲੱਗਿਆ ਬਹੁਤ ਸਾਰਾ ਪੈਸਾ, ਬਹੁਤ ਸਾਰਾ ਧਨ ਖਰਚ ਕਰਨਾ ਪੈਂਦਾ। ਉਦਾਂ ਦਾ ਹੀ ਫੰਡਾ ਇੱਥੇ ਆ ਕਿ ਦੇਖੋ ਜਿਸ ਸੂਬੇ ਨੂੰ ਬਿਨਾਂ DGP ਤੋਂ ਵੀ ਇੱਕ IG ਚਲਾਉਂਦਾ ਰਿਹਾ, ਅੱਜ ਉੱਥੇ 11 DGP ਆ। ਹੁਣ 11 DGP ਦਾ ਖਰਚਾ ਲਾ ਲਓ, ਇੱਕ ਪਾਸੇ ਕਹਿੰਦੇ ਆ ਕਿ ਖਜ਼ਾਨਾ ਖਾਲੀ ਆ, ਦੂਸਰੇ ਪਾਸੇ 11 DGP ਬਿਠਾਈ ਬੈਠੇ ਆ। 11 DGP ਨਹੀਂ, ਇੱਥੇ ਹੋਰ ਵੀ IG ਜਿਹੜੇ ਹੋਰ AIG ਹੁੰਦੇ ਆ ਜਾਂ SSP, ਉਹਨਾਂ ਦੀ ਵੀ ਜੇ ਤੁਸੀਂ ਗਿਣਤੀ ਕਰੋਗੇ ਤੇ ਗਿਣਤੀ ਬਹੁਤ ਜ਼ਿਆਦਾ, ਜਦਕਿ ਉਹ ਬੈਠੇ ਆ, ਉਹ ਕਈਆਂ ਨੂੰ ਤੇ ਕੰਮ ਨਹੀਂ ਮਿਲਦਾ ਕਿਉਂਕਿ ਪੋਸਟਾਂ ਜਿਹੜੀਆਂ ਸੀਮਤ ਨੇ, ਫੀਲਡ ਪੋਸਟਾਂ ਜਿਹੜੀਆਂ ਸੀਮਤ ਨੇ। ਤਾਂ ਕਈ ਇਹੋ ਜਿਹੇ ਜਿਹੜੇ ਆਪਣੀ ਵਾਰੀ ਦੀ ਉਡੀਕ ਦੇ ਵਿੱਚ ਬਸ ਖਾਲੀ ਕੀਤੀ ਜਾਂਦੇ ਆ ਨਜ਼ਾਰੇ ਲਈ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਸਾਡਾ ਖਜ਼ਾਨਾ ਖਾਲੀ, ਅਸੀਂ ਬਚਤਾਂ ਕਰਨੀਆਂ, ਤਾਂ ਇਹੋ ਜਿਹੇ ਜਿਹੜੇ ਖਰਚੇ, ਜਿਹੜੇ ਬਹੁਤ ਵੱਡੇ ਖਰਚੇ ਆ, ਇਹਨਾਂ ਤੋਂ ਵੀ ਬਚਣ ਦੀ ਜ਼ਰੂਰਤ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ADC ਨੂੰ ਧਮਕਾਉਣ ਦੇ ਮਾਮਲੇ ਦੇ ਵਿੱਚ ਸਿਆਸਤ ਭਖੀ। ਦੇਖੋ ADC ਦਾ ਮਾਮਲਾ ਜਿਹੜਾ ਉਹ ਹੈਗਾ ਮੋਗੇ ਜ਼ਿਲ੍ਹੇ ਤੋਂ। ਵੈਸੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਰੌਲਾ ਪਿਆ ਸੀਗਾ, ਉੱਥੇ ਹੋਇਆ ਕਿ ਇੱਕ ਕਾਂਗਰਸੀ ਦੀ ਟਿਕਟ ਕੈਂਸਲ ਕਰਾ ਦਿੱਤੀ ਗਈ। ਔਰ ਕਮਾਲ ਦੀ ਗੱਲ ਹੈ ਕਿ ਉਹਦੇ ਵਿੱਚੋਂ ਜਿਹੜੀ ਉਹਦੀ ਫਾਈਲ ਸੀਗੀ, ਉਹ ਦੱਸਦੇ ਕਿ ਟਿਕਟ ਜਿਹੜੀ ਉਹਨੂੰ ਮਿਲੀ ਸੀ ਪਾਰਟੀ ਵੱਲੋਂ, ਉਹ ਸਕੈਨ ਕਰਕੇ ਤੇ ਜਾਂ ਦੂਸਰੇ ਕੈਂਡੀਡੇਟ ਨੇ ਆਪਣੀ ਫਾਈਲ ਚਲਾ ਦਿੱਤੀ, ਉਹ ਕਾਮਯਾਬ ਹੋ ਗਿਆ। ਜਿਹਨੂੰ ਅਸਲੀ ਟਿਕਟ ਮਿਲੀ ਸੀ ਉਹ ਗੱਡੀਆਂ ਰਹਿ ਗਿਆ। ਤੇ ਉੱਥੇ ਵੀ ADC ਦੇ ਸਾਹਮਣੇ ਪਿਸਤੌਲ ਕੱਢ ਲਿਆ ਸੀਗਾ ਜਿਨ੍ਹਾਂ ਦੀ ਫਾਈਲ ਰੱਦ ਹੋਈ ਸੀ। ਤਾਂ ਇੱਥੇ ਮੋਗੇ 'ਚੋਂ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਸੀਗਾ, ਜਿੱਥੇ ADC ਨੇ ਦੋਸ਼ ਲਾਇਆ ਸੀਗਾ ਕਿ ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧਿਤ 3 ਕਾਂਗਰਸੀ ਵਿਧਾਇਕਾਂ ਨੇ ਉਹਨੂੰ ਸ਼ਰੇਆਮ ਉਹਨੂੰ ਧਮਕੀਆਂ ਦਿੱਤੀਆਂ, ਉਹਦੇ ਨਾਲ ਵਧੀਕੀ ਕੀਤੀ ਆ। ਇੱਥੋਂ ਤੱਕ ਕਿਹਾ ਕਿ ਭਾਈ ਪਰਚੇ ਜੇ ਤੂੰ ਰੱਦ ਨਾ ਕੀਤੀ ਤੇ ਫਿਰ ਤੂੰ ਆਪਦਾ ਹਿਸਾਬ ਕਿਤਾਬ ਲਾ। ਜਿਹੜੀਆਂ ਨਾਮਜ਼ਦਗੀਆਂ ਪਰਚੇ ਦਰਜ ਹੋਏ ਸੀਗੇ, ਨੋਮੀਨੇਸ਼ਨ ਜਿਹੜੀਆਂ ਭਰੀਆਂ ਗਈਆਂ ਸੀ, ਤਾਂ ਰੱਦ ਕਰਵਾਉਣ ਵਾਸਤੇ ਉਹਨਾਂ ਨੇ ਕਿਹਾ ਕਿ ਭਾਈ ਤੈਨੂੰ ਇਹ ਰੱਦ ਕਰਨੇ ਪੈਣੇ ਆ। ਇਸ ਤੋਂ ਬਾਅਦ ਹੁਣ ਸਿਆਸਤ ਭਖੀ ਹੋਈ ਆ, ਇੱਕੋ ਸੁਰ ਦੇ ਵਿੱਚ ਬੋਲਦੇ ਪਏ। ਸੁਖਪਾਲ ਖਹਿਰਾ ਹੋਇਆ, ਚਾਹੇ ਚੀਮਾ ਹੋਇਆ, ਚਾਹੇ ਦਲਜੀਤ ਸਿੰਘ ਚੀਮਾ ਹੋਇਆ ਅਕਾਲੀ ਦਲ ਦਾ, ਇਹ ਸਾਰੇ ਇੱਕੋ ਸੁਰ ਦੇ ਵਿੱਚ ਬੋਲਣ ਡਏ ਆ ਕਿ ਬਿਲਕੁਲ ਗਲਤ ਗੱਲ ਆ। ਔਰ ਜਿਹੜਾ ਸਾਡਾ ਚੋਣ ਕਮਿਸ਼ਨ ਆ, ਉਹਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ। ਹਾਲਾਂਕਿ ਜਿਹੜੇ ਕਾਂਗਰਸੀ ਆ ਉਹ ਵਿਧਾਇਕ ਕਹਿੰਦੇ ਕਿ ਨਹੀਂ ਜੀ, ਗੱਲ ਤੇ ਸਾਡੇ ਨਾਲ ਸਗੋਂ ਮਾੜੀ ਹੋਈ ਆ, ADC ਸਾਨੂੰ ਮੰਦਾ ਚੰਗਾ ਬੋਲਿਆ, ਅਸੀਂ ਕੋਈ ਧਮਕੀ ਨਹੀਂ ਦਿੱਤੀ। ਪਰ ਇਹ ਪੰਗਾ ਹੈ ਕਿ ਜੇ ਇਹਨਾਂ ਨੂੰ ਕੋਈ ਮੰਦਾ ਚੰਗਾ ਬੋਲਿਆ ਤਾਂ ਇਹ ਫਿਰ ਪ੍ਰਿਵਿਲੇਜ ਕਮੇਟੀ ਕੋਲ ਕਿਉਂ ਨਹੀਂ ਗਏ, ਵੀ ਇੱਕ ਬਹੁਤ ਵੱਡਾ ਸਵਾਲ ਆ। ਜਿਵੇਂ ਕੁਲਤਾਰ ਸੰਧਵਾ ਦਾ ਮਾਮਲਾ ਸੀਗਾ, ਜਾਂ ਹੋਰ ਇਹਨਾਂ ਦੇ ਆਪਣੇ ਸੁਖਪਾਲ ਖਹਿਰੇ ਦਾ ਵੀ ਇੱਕ ਮਾਮਲਾ ਸੀਗਾ, ਬਾਘਾ ਪੁਰਾਣੇ ਵਾਲਾ ਦਰਸ਼ਨ ਸਿੰਘ ਖੋਟੇ ਆ ਜਿਹੜਾ, ਉਹਦਾ ਮਾਮਲਾ ਸੀਗਾ। ਉਹ ਇਹਨਾਂ ਨੇ ਜਾ ਕੇ ਸਪੀਕਰ ਕੋਲ ਚੁੱਕੇ ਸੀਗੇ, ਕਮੇਟੀ ਕੋਲ ਚੁੱਕੇ ਸੀਗੇ। ਤਾਂ ਜੇ ਤੁਹਾਡੇ ਨਾਲ ਕਿਸੇ ADC ਵਗੈਰਾ ਨੇ ਕੋਈ ਇਸ ਤਰ੍ਹਾਂ ਦੀ ਕੋਈ ਬੇਹੂਦਗੀ ਕੀਤੀ ਆ, ਤਾਂ ਤੁਸੀਂ ਉਹ ਸ਼ਿਕਾਇਤ ਕਿਉਂ ਨਹੀਂ ਕੀਤੀ? ਇਹ ਕਾਂਗਰਸੀ ਵਿਧਾਇਕਾਂ ਤੇ ਵੀ ਸਵਾਲ ਉੱਠਦਾ ਪਿਆ। ਹੁਣ ਦੂਜੀ ਚੀਜ਼ ਇਹ ਆ ਕਿ ਦੇਖੋ, ਇੱਕ ਵਾਰੀ ਜਦੋਂ ਇਹਨਾਂ ਦੀ ਸਰਕਾਰ ਬਦਲੀ ਆ, ਵਿਰਸਾ ਸਿੰਘ ਵਲਟੋਆ ਨੇ ਜਾ ਕੇ ਇਸੇ ਤਰ੍ਹਾਂ ਇੱਕ ਧਰਨਾ ਜਿਹਾ ਲਾ ਕੇ DC ਨੂੰ ਲਲਕਾਰਿਆ ਸੀਗਾ, ਧਮਕਾਇਆ ਸੀਗਾ, ਤਾਂ ਉਹਦੇ ਤੇ ਸ਼ਿਕਾਇਤ ਦਰਜ ਕਰ ਲਈ ਸੀ, ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੇ ਵਿੱਚ ADC ਖੁਦ ਕਹਿ ਰਿਹਾ, ਔਰ ਉਹਨੇ ਮੇਰੇ ਖਿਆਲ ਦੇ ਨਾਲ ਲਿਖਤੀ ਸ਼ਿਕਾਇਤ ਵੀ ਭੇਜੀ ਹੈ ਚੋਣ ਕਮਿਸ਼ਨ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਜਦਕਿ ਇਹ ਚੱਲਣ ਹੈ ਜਿਹੜਾ ਉਹ ਗਲਤ ਹੈ। ਇੱਥੋਂ ਤੱਕ ਕਿ ਤ੍ਰਿਪਤਰਜਿੰਦਰ ਸਿੰਘ ਬਾਜਵਾ ਇਹਨਾਂ ਦਾ ਇੱਕ ਦਿਨ ਇੰਟਰਵਿਊ 'ਚ ਕਹਿਣ ਡਿਆ ਸੀ, ਕਹਿੰਦਾ ਜੀ ਵੈਸੇ ਤੇ ਧੱਕਾ ਧੁੱਕਾ ਕੀਤਾ ਨੀ ਗਾ, ਪਰ ਮੰਨ ਲਓ ਇੱਕਾ ਦੁੱਕਾ ਥਾਵਾਂ ਤੇ ਨਾ ਸਾਨੂੰ ਸ਼ਿਕਾਇਤਾਂ ਆਈਆਂ ਵੀ 1-2 ਥਾਵਾਂ ਤੇ ਵਿਧਾਇਕਾਂ ਨੇ ਕੀਤਾ ਤੇ ਮਾੜੀ ਗੱਲ। ਪਰ ਇਹ ਜੋ ਚੱਲਿਆ ਜਿਸ ਤਰੀਕੇ ਨਾਲ ਚੱਲਿਆ, ਵੈਸੇ ਤੇ ਅੱਗੇ ਵੀ ਚੱਲਦਾ ਹੀ ਹੈ, ਚੱਲਣ ਇਹ ਬੜਾ ਪ੍ਰਚਲਨ ਪੁਰਾਣਾ ਹੀ ਆ, ਪਰ ਜਿਸ ਤਰੀਕੇ ਨਾਲ ਇਹ ਚੱਲਿਆ ਖੁੱਲ ਕੇ ਇਸ ਚੀਜ਼ ਨੂੰ ਹਵਾ ਲੱਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਥਾਨਕ ਚੋਣਾਂ ਉਹ ਅੱਗੇ ਵਾਂਗੂ ਰੱਤੀਆਂ ਤੇ ਰਹਿਣਗੀਆਂ, ਲਾਲ ਰੰਗ 'ਚ ਤੇ ਰੱਤੀਆਂ ਹੀ ਰਹਿਣਗੀਆਂ, ਬਲਕਿ ਇਸ ਤਰ੍ਹਾਂ ਅਫਸਰਾਂ ਤੇ ਖੁੱਲੇ ਰੂਪ ਦੇ ਵਿੱਚ ਦਬਾਅ ਵੀ ਪਾਇਆ ਜਾਊਗਾ, ਪ੍ਰੈਸ਼ਰਾਈਜ਼ ਵੀ ਉਹਨਾਂ ਨੂੰ ਕੀਤਾ ਜਾਊਗਾ ਕਿ ਸਾਡੀ ਸਪੋਰਟ ਕਰੋ, ਨਹੀਂ ਤੇ ਫਿਰ ਅਸੀਂ ਤੁਹਾਡੇ ਨਾਲ ਹਿਸਾਬ ਕਿਤਾਬ ਕਰਾਂਗੇ।
ADC वाला मामला जो बड़ा संगीन है, बहुत गंभीर है, सोचन विचारन वाला। ये जांच पड़ताल जी है कोई होनी चाहिए है, जांच पड़ताल ही नहीं, ये जांच पड़ताल तो अगे कोई कार्रवाई भी होनी चाहिए है। जी जी जी। अगली आप मिंटू जी गल करते, कहते बेकसूर ने पुलिस तो मंगया मुआवजा। देखो, एक बेकसूर, दूसरा उन्हें मुआवजा मंग लिया, तीसरी बार उन्होंने फिर ना कसूरवार बना लेना, मुआवजा मंगना चाहते। खैर ये जड़ा मसला सीगा, मसला बहुत सोचन विचारन वाला सीगा। देखो अभी चंडीगढ़ पुलिस नूं थोड़ा जिहा डिफरेंट मानते हैं पंजाब पुलिस के मुकाबले या हरियाणा पुलिस के मुकाबले। पर चंडीगढ़ पुलिस ने जिहड़ा इस मुंडे दे नाल कहर कीता वो सुन कर देने वाला। असल दे विच की सीगा कि ये मुंडा एक आटो चालक मुंडा हैगा, इनू चुक के ते बलात्कार केस दे विच नामजद कर दिया गया। शर्त ये रखी गई कि भाई तेरी करावांगे परेड, शनाख्ती परेड, जे तू ना सियाण चाहे तेन छड़ देंगे। पर शनाख्ती परेड जिहड़ी सीगी वो भी इहदे ते पुट्ठी पै गई। और पुलिस ने हवाला दिता कि जो बलात्कार पीड़िता ने स्कैच बनवाया ਉਹਦੇ ਨਾਲ इसकी शक्ल बदलती मिलती। कमाल की गल है कि देखो एडा वड्डा काम होया, ਉਹਦੀ मां ने आके पिटिया कि देखो जिस समय का ये तुसीं वाकिया दसदे हो, मुंडा साडा साडीਆਂ ਅੱਖਾਂ ਦੇ सामने घरे ही, ਅਸੀਂ किवें यकीन करिए तुहाडी कहानी। ते कमाल की गल है कि देखो एक सधारण जी तकनीक आ लोकेशन ट्रेस करने वाली, ते बहुत घट समा ते बहुत घट खर्चा आउंदा है जी। पुलिस लई ते एक चुटकी का काम है। इन्हां ने ਉਹਦੇ मोबाइल की लोकेशन भी ट्रेस नहीं करवाई, चक के ते ਉਹਨੂੰ पाता परचे च। हुण देखो कुदरत दा इंसाफ, पुलिस ने तो बेइंसाफी कर दी कि इसे मामले दे विच बाद दे विच 16 महीनों बाद असल दोषी फड़िया गया, किसी होर बलात्कार के मामले च फड़िया गया। उन्हें मन्निया कि आटो दे विच जिहड़ा फलाना रेप किया गया सी सवारी दे नाल वो मैं किया, उत्थे मन गए ਉਹਦਾ साथी भी सीगा नाल। ये सारी जिहड़ी चीज़ सी साफ हो गई कि इस मुंडे दे नाल कह रहा है। असल दे विच ये वसीम नाम दा मुंडा जिहड़ा मूल तौर पर यूपी का, इसका परिवार है जिहड़ा चंडीगढ़ दा। हुण देखो ये बेकसूर से साबित हो गया, पुलिस ने छड्ड भी दिता। और ये भी एक कमाल की गल है कि क्लीन चिट मिल गई जदों CBI ने फोरेंसिक जिहड़ी जांच पड़ताल सी, इन्वेस्टिगेशन सी, ਉਹਦੇ ਵਿੱਚ ਇਹਨਾਂ ਨੂੰ क्लीन चिट दे दी कि हाँ भाई वसीम भाई तुसीं जाओ। पर इन्होंने 1 महीना फिर भी हिरासत दे विच रखी रखा। और एक चीज़ जिहड़ी वेखण वाली है कि जदों इन्होंने ये इंसाफ की लड़ाई लड़ी तो इन्हां दा सारा कुछ विक गया। इत्थों तक कि भैन का जिथे मंगना होया सी उन्होंने भी रिश्ते तो जवाब दे दिता। तो मेरे ख्याल के मुआवजा मंगण का इन्हां दा हक बनदा है, तां ही इन्होंने 20 लाख का मुआवजा जिहड़ा ਉਹਦਾ दावा ठोकिया। और HP अरोड़ा जी इस केस को देखते पे आ, बहुत बड़े वकील है, बहुत बड़े समाज सेवी है। तो उम्मीद की जा सकती है कि इस मामले के विच कोई ना कोई मिसाली फैसला होगा। पर देखो किस तरह एक निक्की जी कोताही, निक्की जी गलती, लापरवाही, जां इदां कह लो कि मौका संभालण दी काली पुलिस नूं हुंदा कि दवा दवा असीं केस को ट्रेस करके अपने तो आपदा दबाव जिहड़ा वो दूर कर दईए। पर इस काली दे नाल इस बेकसूर नूं फसाया। तुसीं देख लो कि पुलिस जिहड़ी आ वो छोटी जी गलती या छोटी जी अपनी गलती नूं सुधारन वास्ते जो काम करदी है तो ਉਹਦਾ ਖਮਿਆਜ਼ਾ ਇੱਕ ਪਰਿਵਾਰ ਨੂੰ ਕਿਤਨਾ ਭੁਗਤਣਾ ਪੈਂਦਾ। जी जी बिल्कुल। अगली जिहड़ी ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੀਆਂ ਚਲੰਤ ਚੋਣਾਂ ਵਿੱਚ ਵੰਸ਼ਵਾਦ ਨੇ ਵੇਲ ਫਲਾਈ ਆ। ਵੰਸ਼ਵਾਦ ਵੀ ਆ, ਦੰਸ਼ਵਾਦ ਵੀ ਹੈ, ਸਾਰਾ ਕੁਛ ਹੀ ਚੱਲੀ ਜਾਂਦਾ। ਦੇਖੋ ਇਹਦੇ ਵਿੱਚ ਹੁਣ ਜੇ ਦੇਖਣ ਵਾਲੀ ਚੀਜ਼ ਆ ਕਿ ਐਤਕੀ ਅਕਾਲੀਆਂ ਦੇ ਜਿਹੜੇ ਫਰਜ਼ੰਦ ਆ, ਅਕਾਲੀਆਂ ਦੇ ਘਾਟੇ ਵੈਸੇ ਗਿਆਨੀ ਗੁਰਬਚਨ ਸਿੰਘ ਦਾ ਮੁੰਡਾ ਖਲੋਤਾ, ਉਹਦੀ ਟੱਕਰ ਭੀਨਾ ਬਰਾੜ ਦੇ ਨਾਲ ਆ। ਔਰ ਦਿਲਚਸਪ ਟੱਕਰ ਦੱਸੀ ਦੀ ਆ ਬਿੱਟੂ। ਸੋ ਇੱਧਰ ਜਿਹੜੀ ਕਾਂਗਰਸ ਵੱਲੋਂ ਗੱਲ ਨਿਕਲ ਕੇ ਆਉਂਦੀ ਪਈ ਆ ਉਹ ਇਹ ਆ ਕਿ ਇਹਨਾਂ ਨੇ ਕਈ ਇਹੋ ਜਿਹੇ ਬੰਦਿਆਂ ਦੇ ਜਾਂ ਬੱਚਿਆਂ ਨੂੰ ਵੀ ਟਿਕਟਾਂ ਦੇ ਦਿੱਤੀਆਂ ਜਿਹੜੇ ਕਿ ਰਾਜਨੀਤੀ 'ਚ ਐਸਟੈਬਲਿਸ਼ ਆ। ਇਸ ਸਮੇਂ ਦੱਸਦੇ ਆ ਕਿ 5 ਵਿਧਾਇਕ ਆ, ਜਿਹੜੇ 5 ਵਿਧਾਇਕ ਉਹਨਾਂ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀਆਂ। ਇਹਨਾਂ ਦੇ ਵਿੱਚ ਕੈਬਨਿਟ ਮਿਨਿਸਟਰ ਵੀ ਆ ਤ੍ਰਿਪਤ ਸਿੰਘ ਬਾਜਵਾ, ਕਾਦੀਆਂ ਦਾ ਵਿਧਾਇਕ ਆ ਫਤਿਹ ਜੰਗ ਬਾਜਵਾ, ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ ਹੈ ਜਿਹੜੇ, ਉਹਨਾਂ ਦਾ ਵੀ ਫਰਜ਼ੰਦ। ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਹੈ ਜਿਹੜੇ, ਉਹਦਾ ਵੀ ਫਰਜ਼ੰਦ। ਔਰ ਫਿਰੋਜ਼ਪੁਰ ਦਿਹਾਤੀ ਦੀ ਜਿਹੜੀ ਵਿਧਾਇਕਾ ਬੀਬੀ ਸਤਨਾਮ ਕੌਰ, ਉਹਨੇ ਆਪਣੇ ਪਤੀ ਬਲਵਿੰਦਰ ਸਿੰਘ ਨੂੰ ਵੀ ਆਖਿਆ ਕਿ ਆ ਜਾ ਕਿਸਮਤ ਜਮਾਣਾ। ਸੋ ਇਹ ਇੱਕ ਕਮਾਲ ਦੀ ਗੱਲ ਹੈ ਕਿ ਜਿਹੜੀ ਸਤਿਕਾਰ ਕੌਰ ਬੀਬੀ ਆ
ਉਹਦਾ ਜਿਹੜਾ ਘਰ ਵਾਲਾ ਉਹ ਬਿਨਾਂ ਅਹੁਦੇ ਤੋਂ ਹੀ ਇੱਕ ਵਾਰੀ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਚਲੇ ਜਾਂਦਾ ਤੇ ਜਾ ਕੇ ਉੱਥੇ ਫੋਟੋ ਸੈਸ਼ਨ ਕਰਵਾ ਲੈਂਦਾ। ਉਹਨੇ ਇੰਨੀ ਵੀ ਉਡੀਕ ਨਹੀਂ ਕੀਤੀ ਕਿ ਮਹੀਨੇ ਬਾਅਦ ਇਸ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂ ਬਣ ਹੀ ਜਾਣਾ ਮੈਂਬਰ, ਫਿਰ ਉਦੋਂ ਤੁਰਿਆ ਫਿਰਦਾ। ਉਹ ਬੀਬੀ ਨੇ ਉਹਦਾ ਵੀ ਹੁਣ ਕੰਮ ਹੈ ਜਿਹੜਾ ਜਾਂ ਚੱਲੀਏ ਰਸਤਾ ਸਾਫ਼ ਕਰ ਦਿੱਤਾ। ਇਸ ਤਰ੍ਹਾਂ ਕਈ ਹੋਰ ਵੀ ਆ ਲੀਡਰ, ਕਾਂਗਰਸੀ ਲੀਡਰ, ਜਿਨ੍ਹਾਂ ਦੇ ਰਿਸ਼ਤੇਦਾਰ ਜਿਹੜੇ ਉਹ ਮੈਦਾਨ ਦੇ ਵਿੱਚ ਆ। ਹੁਣ ਇੱਕ ਚੀਜ਼ ਜਿਹੜੀ ਆ ਵੇਖਣ ਵਾਲੀ ਆ ਕਿ ਅਕਾਲੀ ਸਭ ਤੋਂ ਘੱਟ ਆ ਇਸ ਮਾਮਲੇ ਦੇ ਵਿੱਚ। ਇਹ ਨਹੀਂ ਹੈ ਕਿ ਉਹਨਾਂ ਨੇ ਵੰਸ਼ਵਾਦ ਨੂੰ ਤਲਾਂਜਲੀ ਦੇ ਦਿੱਤੀ ਆ, ਬਲਕਿ ਇਹ ਆ ਕਿ ਉਸ ਤਰ ਜਿੱਤਣ ਦੀ ਉਮੀਦ ਘੱਟ ਆ। ਜਦੋਂ ਵੀ ਆਪੋਜੀਸ਼ਨ ਦੇ ਵਿੱਚ ਕੋਈ ਪਾਰਟੀ ਹੁੰਦੀ ਹੈ ਉਹਨਾਂ ਨੂੰ ਇਹੋ ਹੁੰਦਾ ਹੈ ਕਿ ਸਾਡੀ ਜਿਹੜੀ ਉਮੀਦ ਆ ਉਹ ਜਿੱਤਣ ਦੀ ਬਹੁਤ ਘੱਟ ਆ। ਤੇ ਕਿਤੇ ਇਹ ਨਾ ਹੋਵੇ ਕਿ ਅਸੀਂ ਕੈਰੀਅਰ ਸ਼ੁਰੂ ਕਰੀਏ ਆਪਣੀ ਦੂਜੀ ਪੀੜ੍ਹੀ ਦਾ ਤੇ ਸ਼ੁਰੂਆਤ ਦੇ ਵਿੱਚ ਹੀ ਬੋਹਣੀ ਜਿਹੜੀ ਆ ਉਹ ਮੰਦੀ ਹੋਵੇ। ਤ੍ਰਿਪਤ ਸਿੰਘ ਬਾਜਵਾ ਉਹਨਾਂ ਨੂੰ ਪਤਾ ਕਿ ਅਭੀ ਨਹੀਂ ਤੋਂ ਕਭੀ। ਵੈਸੇ ਵੀ ਹੁਣ ਜਿੱਦਾਂ ਤ੍ਰਿਪਤ ਸਿੰਘ ਬਾਜਵਾ ਜੀ ਇਹਨਾਂ ਦੀ 74 ਸਾਲ ਦੀ ਉਮਰ ਆ। ਵੇਲਾ ਆ ਗਿਆ ਕਿ ਆਪਣੀ ਸਹੇਲੀ ਟੋਪੀ ਹੈ ਜਿਹੜੀ ਸਿਆਸੀ ਉਹ ਹੁਣ ਬੇਟੇ ਦੇ ਸਿਰ ਤੇ ਰੱਖ ਦਿੱਤੀ ਜਾਵੇ। ਵੈਸੇ ਬੇਟੀਆਂ ਵੀ ਹੈਗੀਆਂ ਨੇ ਇੱਕਾ ਦੁੱਕਾ ਇਹਨਾਂ ਮਾਮਲਿਆਂ ਦੇ ਵਿੱਚ, ਉਹ ਵੀ ਕਰ ਰਹੀਆਂ ਨੇ ਚਾਹੁੰਦੀਆਂ ਚੋਣ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਕਾਂਗਰਸ ਦੇ ਉਸ ਸਿਧਾਂਤ ਦੇ ਉਲਟਿਆ ਜਿੱਥੇ ਇਹਨਾਂ ਨੇ ਇੱਕ ਪਰਿਵਾਰ ਨੂੰ ਇੱਕ ਟਿਕਟ ਮਾਰਿਆ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 5 ਤੇ ਵਿਧਾਇਕ ਹੀ ਆ ਜਿਨ੍ਹਾਂ ਦੇ ਆਪਣੇ ਲਾਡਲੇ ਆ ਜਿਹੜੇ ਉਹ ਟਿਕਟਾਂ ਲੈ ਕੇ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਵਿਰੋਧਾਭਾਸ ਵਾਲਾ ਕੰਮ ਆ। ਇੱਕ ਪਾਸੇ ਕਾਂਗਰਸ ਸਿਧਾਂਤ ਬਣਾਉਂਦੀ ਆ, ਦੂਸਰੇ ਪਾਸੇ ਉਸੇ ਹੀ ਸਿਧਾਂਤ ਦਾ ਆਪ ਹੀ ਘਾਤ ਕਰਦੇ ਸੀ। ਦੇਖਦੇ ਆ ਇਹਨਾਂ ਚੋਂ ਜਿੱਤਦੇ ਕਿੰਨੇ ਆ ਤੇ ਕਿੰਨੇ ਫਿਰ ਇਹਨਾਂ ਦੇ ਅਸਲ ਸਿਆਸੀ ਵਾਰਸ ਬਣਦੇ ਆ, ਕਿੰਨੇ ਆ ਜਿਹੜੇ ਉਹ ਪਿੱਛੇ ਰਸਤੇ ਦੇ ਵਿੱਚ ਰੋਲ ਖੁੱਲ ਜਾਂਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਕੁੜੀਆਂ ਦੀ ਤਾਦਾਦ ਵਧੀ। ਇਹ ਤੇ ਚੰਗੀ ਖੁਸ਼ਖਬਰੀ ਹੈ। ਮੈਂ ਕਹਿੰਦਾ ਕਿ ਚੰਗਾ ਸੰਕੇਤ ਆ। ਪੰਜਾਬ ਦੇ ਵਿੱਚ ਦੱਸਦੇ ਆ ਕਿ ਜਿਹੜਾ 2016-17 ਦਾ ਅੰਕੜਾ ਦਿੱਤਾ ਸਿਹਤ ਵਿਭਾਗ ਨੇ, ਉਹਦੇ ਮੁਤਾਬਕ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ ਹੈ ਜਿਹੜੀ ਉਹ 907 ਹੋ ਗਈ ਹੈ। ਇਹ ਅਨੁਪਾਤ ਜੇ ਆਪਾਂ ਵੇਖੀਏ 2009 ਦੇ ਵਿੱਚ ਮੇਰੇ ਖਿਆਲ ਦੇ ਨਾਲ 870 ਕੁ ਸੀਗਾ। ਤਾਂ ਇਹਦਾ ਮਤਲਬ ਇਹ ਆ ਕਿ ਕਾਫੀ ਪ੍ਰੋਗਰੈਸ ਹੋਈ ਆ। ਪਰ ਇੱਕ ਚੀਜ਼ ਵੇਖਣ ਵਾਲੀ ਆ ਕਿ ਹਰਿਆਣਾ ਸਾਥੋਂ ਅੱਗੇ ਲੰਘਿਆ। ਵੈਸੇ 2 ਸਟੇਟਾਂ ਬਦਨਾਮ ਸੀਗੀਆਂ, ਹਰਿਆਣਾ ਤੇ ਪੰਜਾਬ। ਇਹਨਾਂ ਨੂੰ ਕੁੜੀ ਮਾਰੀ ਕਿਹਾ ਜਾਂਦਾ ਸੀ ਪੰਜਾਬ ਨੂੰ ਤੇ ਖਾਸ ਤੌਰ ਤੇ। ਤਾਂ ਹਰਿਆਣਾ ਜਿਹੜਾ ਉਹ ਇਸ ਸਮੇਂ 914 ਤੇ ਆ। ਇਹਦਾ ਮਤਲਬ ਹੈ ਕਿ ਪੰਜਾਬ ਨੂੰ ਹਾਲੇ ਥੋੜ੍ਹੀ ਜਿਹੀ ਸਪੀਡ ਹੋਰ ਭਰਨੀ ਪਊਗੀ, ਦੁਪੱਟਾ ਹਾਲੇ ਹੋਰ ਤੇਜ਼ ਪੱਟਣਾ ਪਊਗਾ। ਤਾਂ ਇਹਦੇ ਵਿੱਚ ਇੱਕ ਚੀਜ਼ ਚਲੋ ਠੀਕ ਹੈ ਕਿ ਕੁੜੀਆਂ ਦੀ ਤਾਦਾਦ ਪੰਜਾਬ ਦੇ ਵਿੱਚ ਵਧੀ ਆ, ਪਰ ਉਸ ਤੇਜ਼ੀ ਨਾਲ ਨਹੀਂ ਵਧੀ ਜਿਸ ਤੇਜ਼ੀ ਨਾਲ ਦੁਨੀਆ ਅੱਗੇ ਜਾ ਰਹੀ ਹੈ। ਇਹ ਵੇਖਣਾ ਹੋਊਗਾ। ਔਰ ਦੂਜੀ ਚੀਜ਼ ਇਹ ਵੀ ਹੈ ਨਾ ਰਾਜ ਕਰਮਵੀਰ ਸਿੰਘ ਜੀ, ਇਕੱਲਾ ਜਨਮਦਾਰ ਨੂੰ ਲੈ ਕੇ ਅਸੀਂ ਖੁਸ਼ ਨਹੀਂ ਹੋ ਸਕਦੇ। ਕੁੜੀ ਜੰਮਣ ਤੋਂ ਬਾਅਦ ਉਹਨੂੰ ਬਰਾਬਰਤਾ, ਹਿਫਾਜ਼ਤ ਉਹਦੀ, ਔਰ ਖਾਸ ਤੌਰ ਤੇ ਉਹਨੂੰ ਨੌਕਰੀ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਉਹਦਾ ਮੌਕਾ ਬਣਦਾ ਤਾਂ ਉਹਨੂੰ ਮੌਕੇ ਵੀ ਦੇਣੇ ਪੈਣਗੇ। ਯਾਨੀ ਹਿਫਾਜ਼ਤ, ਬਰੋਬਰਤਾ ਔਰ ਮੌਕੇ। ਇਹ ਜਦੋਂ ਤੱਕ ਤੁਸੀਂ ਠੋਸ ਰੂਪ ਦੇ ਵਿੱਚ ਕੁੜੀ ਨੂੰ, ਧੀ ਧਿਆਣੀ ਨੂੰ ਨਹੀਂ ਦਿੰਦੇ, ਉਹਨੂੰ ਤਾਲੀਮ ਯਾਫਤਾ ਨਹੀਂ ਕਰਦੇ, ਉਹਨੂੰ ਪੈਰਾਂ ਤੇ ਖੜਾ ਹੋਣ ਦਾ ਮੌਕਾ ਨਹੀਂ ਦਿੰਦੇ, ਤਾਂ ਮੇਰੇ ਖਿਆਲ ਦੇ ਨਾਲ ਇਕੱਲੀ ਜਨਮਦਾਰ ਨੂੰ ਅਸੀਂ ਦੇਖ ਕੇ ਠੀਕ ਹੈ ਖੁਸ਼ ਹੋ ਸਕਦੇ ਹਾਂ, ਸੰਤੁਸ਼ਟ ਹੋ ਸਕਦੇ ਹਾਂ ਕਿ ਸਾਡਾ ਸਮਾਜ ਚਲੋ ਥੋੜਾ ਬਹੁਤ ਹੈ ਜਿਹੜਾ ਉਹ ਪ੍ਰੋਗਰੈਸ ਕਰ ਰਿਹਾ, ਅੱਗੇ ਵੱਧਦਾ ਪਿਆ। ਪਰ ਜਦ ਤੱਕ ਅਸੀਂ ਇਹਨਾਂ ਚੀਜ਼ਾਂ 'ਚ ਸੁਧਾਰ ਨਹੀਂ ਕਰਦੇ ਮੇਰੇ ਖਿਆਲ ਦੇ ਨਾਲ ਅਸਲ ਦੇ ਵਿੱਚ ਉਦੋਂ ਤੱਕ ਜੰਗ ਜਿੱਤੀ ਨਹੀਂ ਜਾਣੀ। ਔਰ ਤੁਸੀਂ ਦੇਖ ਲਓ ਕਿ ਹਾਲੇ ਤੱਕ ਤੇ ਬੀਬੀਆਂ ਨੂੰ ਲੋਕ ਸਭਾ ਦੇ ਵਿੱਚ ਪੂਰੀ ਨੁਮਾਇੰਦਗੀ ਨਹੀਂ ਮਿਲੀ, ਬੈਂਕਿੰਗ ਸੈਕਟਰ 'ਚ ਨਹੀਂ ਮਿਲੀ, ਜੁਡੀਸ਼ਰੀ 'ਚ ਨਹੀਂ ਮਿਲੀ, ਕਿਤੇ ਵੀ ਨਹੀਂ ਮਿਲੀ ਨੁਮਾਇੰਦਗੀ। ਤਾਂ ਜ਼ਰੂਰਤ ਇਹੀ ਹੈ ਕਿ ਹਰੇਕ ਥਾਂ ਤੇ ਜੋ ਬਣਦਾ ਪਰ ਉੱਤੇ ਬਹਾਲ ਹੋਵੇ, ਬਲਕਿ ਉਹਨਾਂ ਨੂੰ ਬਰੋਬਰਤਾ ਤੇ ਮੌਕੇ ਵੀ ਜਿਹੜੇ ਆ ਉਹ ਮਰਦ ਦੇ ਬਰੋਬਰ ਮਿਲਣੇ ਚਾਹੀਦੇ। ਜੀ 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 ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜ ਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।